ਤੇ ਆਓ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਤੇ ਨਜ਼ਰ ਮਾਰਦੇ ਜਾਈਏ ਦਿੱਲੀ ਤੋਂ ਫੇਰ ਨਿਯੁਕਤੀਆਂ, ਪੰਜਾਬ ਵਿੱਚ ਫੇਰ ਰੌਲਾ। ਹਾਂਜੀ, ਰੌਲਾ ਰੱਪਾ ਤਾਂ ਚੱਲਦਾ ਹੀ ਰਹਿਣਾ, ਤੁਹਾਨੂੰ ਪਤਾ ਹੀ ਹੈ। ਫਿਰ ਜੀ ਇਹ ਜਿਹੜਾ ਸਿਲਸਿਲਾ ਲੋਕਾਂ ਨੇ ਸ਼ੁਰੂ ਕਰਵਾਇਆ, ਇਹ ਇੰਨੀ ਛੇਤੀ ਮੁੱਕੇਗਾ ਥੋੜੀ, ਇਹ ਚੱਲੇਗਾ। ਹਾਲੇ ਤਾਂ ਜਿਵੇਂ ਕਹਿੰਦੇ ਨਾ, ਅਭੀ ਤਾਂ ਪਾਰਟੀ ਸ਼ੁਰੂ ਹੋਈ ਹੈ, ਅਜੇ ਤਾਂ ਪਾਰਟੀ ਸ਼ੁਰੂ ਹੋਈ ਹੈ, ਅਜੇ ਤਾਂ 1 ਸਾਲ ਵੀ ਨਹੀਂ ਹੋਇਆ। ਤੇ ਖੈਰ ਦੇਖੋ, ਗੱਲ ਕੀ ਹੈ ਕਿ ਇੱਥੇ ਦਿੱਲੀਓਂ ਬੰਦੇ ਜਿਹੜੇ ਆ ਉਹ ਆਏ ਨੇ, ਸਭ ਨੂੰ ਪਤਾ ਹੈ ਇਹ ਤਾਂ ਔਨ ਰਿਕਾਰਡ ਚੀਜ਼ਾਂ ਨੇ, ਇਹਦੇ 'ਚ ਕੋਈ ਮੁਕਰਨ ਦੀ ਜਾਂ ਮੁਨਕਰ ਹੋਣ ਦੀ ਤੇ ਗੁੰਜਾਇਸ਼ ਹੀ ਨਹੀਂ ਬਾਕੀ। ਪਰ ਹੁਣ ਤਾਜ਼ਾ ਜਿਹੜੀ ਖਬਰ ਆ ਰਹੀ ਆ ਕਿ ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ, ਰੇਰਾ ਕਹਿੰਦੇ ਆ ਜਿਹਨੂੰ, ਇਹ ਰੇਰਾ ਨਹੀਂ ਹੈ, ਇਹ ਕਹਿ ਸਕਦੇ ਆ ਕਿ ਮਲਾਈ ਦਾ ਭਰਿਆ ਰੇੜਾ ਹੀ ਆ, ਰੇਰਾ ਨਹੀਂ ਹੈ ਇਹ ਤਾਂ। ਬਹੁਤ ਜਿਵੇਂ ਹੁਣ ਤੁਸੀਂ ਇੱਕ ਸ਼ਬਦ ਵੇਖ ਲਿਆ ਕਿ ਰੀਅਲ ਏਸਟੇਟ, ਮਤਲਬ ਕਿ ਬਹੁਤ ਹੀ ਮਲਾਈਦਾਰ ਇਹ ਕਹਿ ਲਓ ਅਦਾਰਾ ਹੈ, ਜਿਹਦੀ ਹੁਣ ਕਹਿ ਲਓ ਕਿ ਚਾਬੀ ਜਿਹੜੀ ਹੈ ਉਹ ਚਲੇ ਜਾਏਗੀ ਦਿੱਲੀ ਦੇ ਹੱਥ। ਕਿਉਂਕਿ ਆਮ ਆਦਮੀ ਪਾਰਟੀ ਨੇ ਕੀ ਕੀਤਾ ਵਾ ਕਿ ਇਸ ਅਹੁਦੇ ਵਾਸਤੇ ਜਿਹੜਾ ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ ਦਾ ਚੇਅਰਮੈਨ ਦਾ ਅਹੁਦਾ ਆ, ਉਹਦੇ ਵਾਸਤੇ ਇਹਨਾਂ ਨੇ ਦਿੱਲੀ ਤੋਂ ਬੰਦਾ ਭੇਜ ਦਿੱਤਾ ਹੈ। ਇਹਦੇ ਲਈ ਸਤਿਆ ਗੋਪਾਲ ਜਿਹੜੇ ਆ ਉਹਨਾਂ ਨੂੰ ਚੇਅਰਮੈਨ ਬਣਾ ਦਿੱਤਾ ਗਿਆ, ਜਿਹੜੇ ਯੂਟੀ ਕਾਡਰ ਦੇ IS ਤੇ ਦਿੱਲੀ ਸਰਕਾਰ ਦੇ ਵਿੱਚ ਐਡੀਸ਼ਨਲ ਚੀਫ ਸੈਕਟਰੀ ਰਹਿ ਚੁੱਕੇ ਆ, ਹਿਸਾਬ ਲਾ ਲਓ। ਤੇ ਉੱਥੇ ਰਿਟਾਇਰਡ IRS ਜਿਹੜੇ ਆ, ਇੱਕ ਤੇ ਹੋ ਗਿਆ ਨਾ IAS, ਇੱਕ IRS ਜਿਹੜਾ ਰਿਟਾਇਰ ਆ ਰਾਕੇਸ਼ ਗੋਇਲ, ਉਹਨੂੰ ਇਹਨਾਂ ਨੇ ਲਾ ਦਿੱਤਾ ਰੇਰਾ ਦਾ ਮੈਂਬਰ। ਹੁਣ ਇੱਧਰ ਕਹਿ ਲਓ ਕਿ ਚਰਚੇ ਇਹ ਚੱਲਦੇ ਪਏ ਨੇ ਕਿ ਇਹ ਦੋਵੇਂ ਹੀ ਜਿਹੜੇ ਸੱਜਣ ਨੇ, ਇਹ ਦੋਵੇਂ ਜਿਹੜੇ ਅਫਸਰ ਨੇ, ਇਹ ਅਰਵਿੰਦ ਕੇਜਰੀਵਾਲ ਦੀ ਹਿੱਕ ਦਾ ਵਾਲ ਨੇ। ਮਤਲਬ ਕਿ ਬੜੀ ਇਹਨਾਂ ਦੀ ਨੇੜਤਾ ਹੈ ਤੇ ਬੜੀ ਸੱਜਣਤਾ ਹੀ ਹੈ ਇਹਨਾਂ ਦੀ ਆਪਸ ਦੇ ਵਿੱਚ। ਇੱਧਰ ਅਮਰਿੰਦਰ ਸਿੰਘ ਰਾਜਾ ਵੜਿੰਗ ਕਹਿ ਰਹੇ ਨੇ, ਜਿਹੜੇ ਕਾਂਗਰਸ ਦੇ ਪ੍ਰੈਜ਼ੀਡੈਂਟ ਆ, ਉਹ ਕਹਿੰਦੇ ਕਿ ਕੇਜਰੀਵਾਲ ਪੰਜਾਬ ਦੇ ਵਿੱਚ ਆਪਣੇ ਖਾਸ ਗੈਰ ਪੰਜਾਬੀਆਂ ਨੂੰ ਵਸਾ ਰਹੇ ਆ, ਮਤਲਬ ਕਿ ਸੈਟਲਮੈਂਟ ਕਰ ਰਹੇ ਆ। ਤੇ ਨਾਲ ਸੁਖਬੀਰ ਸਿੰਘ ਬਾਦਲ ਕਹਿ ਰਹੇ ਆ ਕਿ ਦੇਖੋ, ਜਿਹੜੀ ਆਮ ਆਦਮੀ ਪਾਰਟੀ ਆ, ਜਿਵੇਂ ਆਪਾਂ ਦੇਖਿਆ ਲੀਕਰ ਪਾਲਿਸੀ ਦੇ ਵਿੱਚ, ਕਿ ਉਸ ਘੁਟਾਲੇ ਤੋਂ ਬਾਅਦ ਹੁਣ ਰੀਅਲ ਅਸਟੇਟ ਦਾ ਕੰਟਰੋਲ ਵੀ ਆਪਣੇ ਹੱਥਾਂ 'ਚ ਲੈ ਕੇ ਜਾ ਰਹੀ ਆ। ਮਤਲਬ ਕਿ ਦਿੱਲੀ ਵਾਲੀ ਜਿਹੜੀ ਆਪਾਂ ਲੀਕਰ ਪਾਲਿਸੀ ਦਾ ਜ਼ਿਕਰ ਦੇਖਿਆ ਕਿ ਇੱਥੋਂ ਵਾਲੇ ਤਾਂ ਕਹਿੰਦੇ ਸਨ ਸਾਡੇ ਲੀਡਰ ਕਿ ਨਹੀਂ ਜੀ ਅਸੀਂ ਕੀਤਾ, ਤੇ ਅਰਵਿੰਦ ਕੇਜਰੀਵਾਲ ਨੇ ਇੱਕ ਇੰਟਰਵਿਊ 'ਚ ਕਹਿ ਦਿੱਤਾ ਕਿ ਮੇਰੀ ਪਾਲਿਸੀ ਤੇ ਕਾਪੀ ਗਈ ਆ ਉੱਥੇ। ਤਾਂ ਕਹਿਣ ਦਾ ਮਤਲਬ ਇਹ ਆ ਕਿ ਦੇਖੋ, ਇੱਥੋਂ ਦੀ ਆਪਣੀ ਜਿਹੜੀ ਆਮ ਆਦਮੀ ਪਾਰਟੀ ਦੀ ਲੋਕਲ ਲੀਡਰਸ਼ਿਪ ਆ, ਮਤਲਬ ਕਿ ਕੈਡਰ ਦਾ ਕੋਈ ਕਸੂਰ ਨਹੀਂ ਹੁੰਦਾ, ਵਰਕਰ ਦਾ ਕੋਈ ਕਸੂਰ ਨਹੀਂ ਹੁੰਦਾ, ਛੋਟੇ ਲੀਡਰ ਦਾ ਕੋਈ ਕਸੂਰ ਨਹੀਂ ਹੁੰਦਾ। ਜਿਨ੍ਹਾਂ ਦੀ ਆਵਾਜ਼ ਸੁਣੀ ਜਾਂਦੀ ਆ ਉਹ ਗੂੰਗੇ ਹੋ ਚੁੱਕੇ ਨੇ। ਉਹ ਤੇ ਬਈ ਬਿਲਕੁਲ ਉਹਨਾਂ ਦੇ ਬੁੱਲਾਂ ਨੂੰ ਫੈਵੀਕੁਇਕ ਲੱਗ ਚੁੱਕਾ ਹੈ ਤੇ ਉਹ ਤੇ ਕੁਸਕਦੇ ਹੀ ਨਹੀਂ ਹੈ। ਹੁਣ ਤੁਸੀਂ ਦੇਖੋ ਨਾ ਕਿ ਇੱਕ ਪਾਸੇ ਸਾਨੂੰ ਪਤਾ ਹੈ ਰੇਰਾ ਦਾ ਅਹੁਦਾ ਲੈਣ ਵਾਸਤੇ ਹਜ਼ੂਰ ਇੱਥੇ ਲੌਬਿੰਗ ਚੱਲ ਰਹੀ ਸੀ ਅਫਸਰਾਂ ਦੇ ਵਿੱਚ ਪੰਜਾਬ 'ਚ, ਜਿੱਦਾਂ ਹੁੰਦੀ ਆ ਵੀ, ਮਤਲਬ ਕਿ ਪੂਰੀ ਸ਼ਿੱਦਤ ਦੇ ਨਾਲ, ਤਨਦੇਹੀ ਦੇ ਨਾਲ ਲੌਬਿੰਗ ਕਰ ਰਹੇ ਸੀਗੇ ਅਫਸਰ ਕਿ ਕਿਸੇ ਤਰੀਕੇ ਨਾਲ ਯਾਰ ਮੇਰਾ ਹੱਥ ਪੈ ਜਾਵੇ, ਮਲਾਈਦਾਰ। ਪਰ ਹਾਂਜੀ ਬਿਲਕੁਲ। ਤੇ ਇਹ ਤਾਂ ਰਹਿ ਗਏ, ਮਤਲਬ ਕਿ ਜਿਵੇਂ ਬੱਬੂ ਮਾਨ ਦੇ ਕੰਡੇ ਰਾਖੀ ਕਰਦੇ ਰਹਿ ਗਏ ਤੇ ਭੌਰ ਨਜ਼ਾਰਾ ਲੈ ਗਏ। ਤੋ ਇਹ ਤੇ ਰਾਖੀ ਕਰਦੇ ਰਹਿ ਗਏ, ਲੌਬਿੰਗ ਕਰਦੇ ਰਹਿ ਗਏ ਤੇ ਨਜ਼ਾਰਾ ਦਿੱਲੀ ਵਾਲੇ ਲੈ ਗਏ ਆ। ਤੋ ਇਹ ਗੱਲਾਂ ਬਈ, ਇਹ ਕੋਈ ਸਧਾਰਨ ਗੱਲਾਂ ਨਹੀਂ ਹੈਗੀਆਂ, ਇਹ ਕੋਈ ਛੋਟੀਆਂ ਗੱਲਾਂ ਨਹੀਂ ਹੈਗੀਆਂ। ਕਿਉਂਕਿ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਿੰਦਾ, ਇਤਫਾਕਨ ਹੈ ਜਾਂ ਮੇਰਾ ਅੰਦਾਜ਼ਾ ਹੈ ਉਹ ਤਾਂ ਪਤਾ ਨਹੀਂ ਹੈ। ਤੁਸੀਂ ਇਹਨਾਂ ਦਿਨਾਂ 'ਚ ਇੱਕ ਚੀਜ਼ ਵੇਖੋਗੇ ਕਿ ਜਿਹੜੇ ਭਾਈ ਸਾਹਿਬ ਹੈਗੇ ਨਾ ਰਾਘਵ ਚੱਡਾ ਜੀ, ਉਹ ਮਤਲਬ ਕਿ ਇੰਨਾ ਜ਼ਿਆਦਾ ਇੱਥੇ ਪੰਜਾਬ 'ਚ ਗੁਜਰਾਤ ਤੋਂ ਬਾਅਦ ਦੇਖੇ ਵੀ ਨਹੀਂ ਜਾ ਰਹੇ। ਤੇ ਜੇ ਤੁਸੀਂ ਦੇਖੋਗੇ ਤੇ ਉਹ ਪੰਜਾਬ ਦੇ ਬੜੇ ਜਿੱਦਾਂ ਪਾਏਦਾਰ ਮੁੱਦੇ, ਖਾਸ ਤੌਰ ਤੇ ਪੰਥਕ ਰਾਜਨੀਤੀ ਦੇ ਮੁੱਦੇ ਵੀ ਚੁੱਕ ਰਹੇ ਨੇ। ਤਾਂ ਇਹਦੇ 'ਚੋਂ ਇੱਕ ਚੀਜ਼ ਇਹ ਨਜ਼ਰ ਆ ਰਹੀ ਹੈ ਕਿ ਰਾਘਵ ਚੱਡਾ ਦਾ ਇੱਥੇ ਥੋੜਾ ਜਿਹਾ, ਮਤਲਬ ਕਿ ਮੈਨੂੰ ਇਉਂ ਲੱਗਦਾ ਆਪਣੇ ਪੱਧਰ ਤੇ, ਮੈਨੂੰ ਇਉਂ ਲੱਗਦਾ ਕਿ ਥੋੜਾ ਜਿਹਾ ਇੱਥੇ ਅਸਰ ਘਟ ਰਿਹਾ ਹੈ। ਹੁਣ ਘਟਾਇਆ ਜਾ ਰਿਹਾ ਜਾਂ ਆਪਣੇ ਆਪ ਘਟ ਰਿਹਾ। ਅਸਲ ਤੋਂ ਮਤਲਬ ਕਿ ਜਿੰਨਾ ਉਹ ਰਹਿੰਦੇ ਸਨ, ਇੱਥੋਂ ਦੀ ਪੋਲਿਟਿਕਸ ਨੂੰ ਦੇਖਦੇ ਸਨ, ਚਲੋ ਸੈਸ਼ਨ ਚੱਲਦਾ ਹੈ ਉਹ ਤੇ ਆਪਾਂ ਸਮਝ ਸਕਦੇ ਹਾਂ, ਪਰ ਜਿਸ ਤਰ੍ਹਾਂ ਰਾਘਵ ਚੱਡਾ ਕੇ ਇੱਥੇ ਕਈ ਮਾਮਲਿਆਂ ਦੇ ਵਿੱਚ ਨਜ਼ਰ ਆਉਂਦੇ ਸਨ, ਉਹ ਥੋੜਾ ਜਿਹਾ ਮਤਲਬ ਕਿ ਉਹਨਾਂ ਦਾ
ਘੱਟ ਅਸਰ ਵੇਖਣ ਨੂੰ ਮਿਲ ਰਿਹਾ ਹੈ। ਪਰ ਦੂਜੇ ਪਾਸੇ ਬੋਲ ਬੜਾ ਬੇਬਾਕ ਰਹੇ ਨੇ। ਜੇ ਇਸ ਸੈਸ਼ਨ ਦੇ ਬੈਸਟ ਐਮਪੀ ਕੱਢਣੇ ਹੋਣ ਤਾਂ ਉਹੀ ਨਿਕਲਣਗੇ। ਠੀਕ ਹੈ, ਤਾਂ ਮਤਲਬ ਕਿ ਇਹ ਵੀ ਕਿਤੇ ਨਾ ਕਿਤੇ ਹੋ ਸਕਦਾ ਹੈ। ਦੇਖੋ, ਇਹ ਚਲੋ ਸਵਾਲ ਉਪਜਦੇ ਰਹਿੰਦੇ ਨੇ ਜ਼ਹਿਨ ਦੇ ਵਿੱਚ, ਔਰ ਸਵਾਲ ਉਪਜਦੇ ਵੀ ਰਹਿਣੇ ਚਾਹੀਦੇ ਆ। ਪੱਤਰਕਾਰਤਾ ਹਮੇਸ਼ਾ ਸਵਾਲਾਂ ਨਾਲ ਹੀ ਚੱਲਦੀ ਹੈ, ਆਲੋਚਨਾ ਨਾਲ ਹੀ ਚੱਲਦੀ ਹੈ। ਕਿ ਬਈ ਇਹ ਵੀ ਹੋ ਸਕਦਾ ਆ ਕਿ ਜਿੱਦਾਂ ਆਪਾਂ ਦੇਖ ਰਹੇ ਹਾਂ ਕਿ ਰਾਘਵ ਚੱਡਾ ਥੋੜਾ ਜਿਹਾ ਮਤਲਬ ਕਿ ਹੁਣ ਪੰਜਾਬ ਤੋਂ ਬਾਹਰ ਨੇ, ਜਾਂ ਥੋੜਾ ਜਿਹਾ ਉਹਨਾਂ ਨੂੰ ਹੋਰ ਹੋ ਸਕਦਾ ਜ਼ਿੰਮੇਵਾਰੀਆਂ ਦੇ ਕੇ ਵੱਖ-ਵੱਖ ਸਟੇਟਾਂ ਦੇ ਵਿੱਚ ਇਲੈਕਸ਼ਨ ਅੱਗੇ ਆਉਣੇ ਨੇ ਜਿਹੜੇ, ਉਧਰ ਉਹਨਾਂ ਦੀ ਭੂਮਿਕਾ ਜਿਹੜੀ ਆ ਉਹ ਬੰਨੀ ਜਾਏਗੀ। ਤਾਂ ਇੱਧਰ ਆਪਣੇ ਹੋਰ ਬੰਦੇ ਜਿਹੜੇ ਆ ਉਹ ਇੱਥੇ ਲਿਆ ਕੇ ਬਿਠਾਏ ਜਾ ਰਹੇ ਆ, ਕੈਂਪ ਪੋਜੀਸ਼ਨਾਂ ਤੇ ਉਹ ਬੈਠੇ ਹੋਣਗੇ, ਤੇ ਪੰਜਾਬ ਜਿਹੜਾ ਹੈ ਉਹ ਮਤਲਬ ਕਿ ਆਪਣੇ ਹਿਸਾਬ ਕਿਤਾਬ ਦੇ ਨਾਲ ਠੀਕ ਠਾਕ ਚੱਲਦਾ ਰਹੇਗਾ। ਵੀ ਕੰਟਰੋਲ ਜਿਹੜਾ ਆ ਉਹ ਹਮੇਸ਼ਾ ਉੱਥੇ ਦਿੱਲੀ ਤੋਂ ਹੀ ਜਿਹੜਾ ਉਹ ਚੱਲਦਾ ਰਵੇ, ਜੇ ਉਹ ਨਹੀਂ ਤਾਂ ਕੋਈ ਹੋਰ ਸਹੀ। ਅਗਲੀ ਤੂੰ ਨਹੀਂ ਤਾਂ ਕੋਈ ਔਰ ਨਹੀਂ ਤਾਂ ਕੋਈ ਔਰ ਸਹੀ। ਹਾਂ ਬਿਲਕੁਲ, ਉਹ ਪੂਰਾ ਕੰਟਰੋਲ ਜਿਹੜਾ ਉਹ ਚੱਲ ਰਿਹਾ।